ਸਾਡੀ ਕੌਮ ਦੇ ਵਿੱਚ ਉਹ ਵੀ ਲੋਕ ਨੇ ਜਿਨ੍ਹਾਂ ਦਾ ਪੂਰਾ ਜ਼ੋਰ ਲੱਗਿਆ ਰਹਿੰਦਾ ਵੀ ਕਿਤੇ ਖਾਲਿਸਤਾਨ ਬਣ ਨਾ ਜਾਵੇ। ਤੇ ਰਿਹਾਨਾ ਦਾ ਮੁਲਕ ਅੱਜ ਆਜ਼ਾਦ ਹੋਇਆ ਤਾਂ ਇਸ ਸੰਘਰਸ਼ ਨਾਲ ਜੁੜੇ ਹੋਏ ਹਰ ਸ਼ਖਸ ਨੂੰ ਚਾਹੀਦਾ ਕਿ ਉਹ 12 ਬਾਡੋਸ ਜਿਹੜਾ ਮੁਲਕ ਬਣਿਆ ਇਹਦੇ ਬਾਰੇ ਸਾਰਾ ਕੁਝ ਸਮਝੇ ਤੇ ਫਿਰ ਉਹ ਆਪ ਸੋਚਣਗੇ ਕਿ ਵਾਕਿਆ ਹੀ ਆਪਾਂ ਐਵੇਂ ਖਾਲਿਸਤਾਨ ਦੇ ਖਿਲਾਫ ਲੱਗੇ ਰਹਿੰਦੇ ਆ ਕਿ ਜੀ ਛੋਟਾ ਜਿਹਾ ਬਣੂ, ਆ ਨਹੀਂ ਹੋਣਾ ਉਹ ਨਹੀਂ ਹੋਣਾ। ਵੀ ਇਹ ਜੇ ਮੁਲਕ ਆਜ਼ਾਦ ਹੋ ਕੇ ਰਹਿਣਾ ਚਾਹੁੰਦੇ ਆ ਤਾਂ ਸਾਨੂੰ ਕੀ ਬਿਮਾਰੀ ਪਈ ਹੋਈ ਹੈ ਕਿ 12 ਬਾਡੋਸ ਦੇ ਲੋਕਾਂ ਨੂੰ ਇਹ ਚੇਤਾ ਹੀ ਨਹੀਂ ਹੋਣਾ ਕਿ ਆ ਜਿਹੜਾ ਭਾਰਤ ਆ, ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਪੰਜਾਬੀ ਜਾਂ ਸਿੱਖ ਜਾਂ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਲੋਕਾਂ ਨੂੰ 12 ਬਾਡੋਸ ਦੇ ਆਜ਼ਾਦ ਹੋਣ ਦੀ ਕਿੰਨੀ ਖੁਸ਼ੀ। ਹੁਣ ਭਾਰਤੀ ਹਾਕਮਾਂ ਨੂੰ ਵੀ ਚਾਹੀਦਾ ਕਿ ਖਾਲਿਸਤਾਨ ਦੇ ਮਸਲੇ ਨੂੰ ਬਹਿ ਕੇ ਨਜਿੱਠਿਆ ਜਾਵੇ, ਟੇਬਲ ਉੱਤੇ ਬਹਿ ਕੇ ਗੱਲ ਹੋਣੀ ਚਾਹੀਦੀ ਆ। ਨਾ ਪਾਕਿਸਤਾਨ ਨੂੰ ਪਰਮਾਣੂ ਬੰਬ ਦੀ ਲੋੜ ਪਵੇ, ਨਾ ਭਾਰਤ ਨੂੰ ਪਰਮਾਣੂ ਬੰਬ ਦੇ ਖਰਚੇ ਕਰਨੇ ਪੈਣ ਤੇ ਦੋਨੇ ਮੁਲਕਾਂ ਦੇ ਵਿਚਾਲੇ ਇੱਕ ਸੁਘੜ ਸਿਆਣਾ ਤੇ ਚੰਗੇ ਸਲੀਕੇ ਵਾਲਾ ਜਿਹੜਾ ਵਿਚਾਲੇ ਵਿਚੋਲੇ ਵਾਂਗੂ ਖੜਾ ਹੋਵੇ ਖਾਲਿਸਤਾਨ। ਤੇ ਅਸੀਂ ਨਹੀਂ ਚਾਹੁੰਦੇ ਕਿ ਭਾਰਤ ਨਾਲ ਸਾਡੇ ਉਹ ਜਿਹੇ ਰਿਸ਼ਤੇ ਹੋਣ ਖਾਲਿਸਤਾਨ ਦੇ ਜਾਂ ਖਾਲਿਸਤਾਨੀਆਂ ਦੇ ਜਿਹੋ ਜਿਹੇ 1947 ਮੌਕੇ ਭਾਰਤੀ ਅਤੇ ਪਾਕਿਸਤਾਨੀ ਲੋਕਾਂ ਦੇ ਬਣਾਤੇ ਗਏ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਾਰਿਆਂ ਦੇ ਲਈ ਇੱਕ ਬੜੀ ਚੰਗੀ ਤੇ ਵਧੀਆ ਖਬਰ ਆ। ਉਹ ਹੈ ਵੀ ਇੱਕ ਰਿਹਾਨਾ ਦਾ ਮੁਲਕ 12 ਬਾਡੋਸ ਉਹਨੂੰ ਆਜ਼ਾਦੀ ਮਿਲੀ ਆ ਤੇ ਸਾਡੇ ਸਾਰਿਆਂ ਲਈ ਇਹ ਖੁਸ਼ੀ ਵਾਲੀ ਖਬਰ ਇਸ ਕਰਕੇ ਹੈ ਕਿ ਜਦੋਂ ਸਾਡੇ ਉੱਤੇ ਬੜਾ ਦੁੱਖ ਦੀ ਘੜੀ ਸੀ, ਕਿਸਾਨ ਸੰਘਰਸ਼ ਚੱਲ ਰਿਹਾ ਸੀ, ਉਸ ਮੌਕੇ ਜਦੋਂ ਸਾਨੂੰ ਸਾਰੇ ਸੰਸਾਰ ਵਿੱਚ ਬਦਨਾਮ ਕੀਤਾ ਜਾ ਰਿਹਾ ਸੀਗਾ, ਜਦੋਂ ਮੋਦੀ ਸਰਕਾਰ ਦਾ ਜਿਹੜਾ ਸੀਗਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਵੀ ਕਿਸਾਨ ਸੰਘਰਸ਼ ਦੇ ਖਿਲਾਫ ਲੋਕਾਂ ਨੂੰ ਇੰਨਾ ਕੁ ਭੜਕਾ ਦੇਣਾ ਹੈ ਕਿ ਆਮ ਲੋਕ ਜਿਹੜੇ ਆ ਉਹ ਸਿੰਘੂ ਬਾਰਡਰ ਦੇ ਉੱਤੇ, ਟੀਕਰੀ ਬਾਰਡਰ ਦੇ ਉੱਤੇ ਤੇ ਹੋਰਨਾਂ ਬਾਰਡਰਾਂ ਤੇ ਜਾ ਕੇ ਇਹਨਾਂ ਨੂੰ ਧੂ ਘੜੀਸ ਕਰਨ ਤੇ ਅਸੀਂ ਫਿਰ ਇਸ ਮੌਕੇ ਦਖਲਅੰਦਾਜ਼ੀ ਕਰਕੇ ਇਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟੀਏ ਤੇ ਸੰਘਰਸ਼ ਜਿਹੜਾ ਹੈ ਇਹਨੂੰ ਪੂਰੀ ਤਰ੍ਹਾਂ ਉਜਾੜ ਦਈਏ। ਉਸ ਮੌਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੁਝ ਸ਼ਖਸੀਅਤਾਂ ਨੇ ਸਾਡੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ, ਟਵੀਟ ਵਗੈਰਾ ਕੀਤੇ ਤੇ ਉਦੋਂ ਗ੍ਰੇਟਾ ਥਨਬਰਗ ਤੇ ਰਿਹਾਨਾ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ, ਬੜੀ ਵੱਡੀ ਲਿਸਟ ਬਣੀ ਜਿਨ੍ਹਾਂ ਤੋਂ ਦੁਖੀ ਹੋ ਕੇ ਫਿਰ ਭਾਰਤੀ ਮੀਡੀਆ ਨੇ ਵੀ ਇੱਥੇ ਵੀ ਬਹੁਤ ਸਾਰੀਆਂ ਜਿਹੜੀਆਂ ਇੱਥੋਂ ਦੀਆਂ ਕਲਾਕਾਰ ਸ਼ਖਸੀਅਤਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਇਹਦਾ ਜਵਾਬ ਦੇਵੋ। ਇਹ ਤਾਂ ਜੀ ਸਾਡੇ ਮੁਲਕ ਦੇ ਮਾਮਲਿਆਂ 'ਚ ਬਾਹਰੋਂ ਦਖਲਅੰਦਾਜ਼ੀ ਹੋ ਰਹੀ ਆ। ਔਰ ਧੰਨਵਾਦੀ ਆ ਉਹਨਾਂ ਸਾਰਿਆਂ ਦੇ, ਚਾਹੇ ਉਹ ਸਿਆਸੀ ਲੋਕ ਨੇ, ਚਾਹੇ ਕਲਾਕਾਰ ਨੇ, ਚਾਹੇ ਵਾਤਾਵਰਣ ਪ੍ਰੇਮੀ ਨੇ, ਚਾਹੇ ਉਹ ਵੈਸੇ ਆਮ ਲੋਕ ਨੇ, ਜਿਨ੍ਹਾਂ ਨੇ ਕਿਸਾਨੀ ਦਾ ਦਰਦ ਸਮਝਿਆ। ਜਿਹੜਾ ਨੋ ਫਾਰਮਰ ਨੋ ਫੂਡ ਦਾ ਇਸ ਸੰਘਰਸ਼ ਵਿੱਚ ਸਲੋਗਨ ਉੱਭਰਿਆ ਸੀ, ਉਹਨੂੰ ਸਾਰੇ ਸੰਸਾਰ ਦੇ ਵਿੱਚੋਂ ਜਿਸ ਤਰ੍ਹਾਂ ਹਮਾਇਤ ਮਿਲੀ ਤੇ ਜਿਨ੍ਹਾਂ ਲੋਕਾਂ ਨੇ ਆਪਦਾ ਫਰਜ਼ ਨਿਭਾਇਆ, ਸਾਨੂੰ ਹਮਾਇਤ ਦਿੱਤੀ ਕਿਸਾਨ ਸੰਘਰਸ਼ ਦੌਰਾਨ, ਉਹਨਾਂ ਵਿੱਚੋਂ ਇੱਕ ਅੰਤਰਰਾਸ਼ਟਰੀ ਪੱਧਰ ਤੇ ਗਾਉਣ ਵਾਲੀ ਲੜਕੀ ਹੈ, ਕਲਾਕਾਰ ਹੈ, ਰਿਹਾਨਾ ਉਹਦਾ ਨਾਮ ਹੈ। ਔਰ ਮੈਂ ਉਹਨਾਂ ਦਿਨਾਂ 'ਚ ਜਦੋਂ ਇਹ ਚੱਲ ਰਿਹਾ ਸੀ ਚੱਕਰ, ਉਦੋਂ ਵੀ ਕਹਿੰਦਾ ਸੀ ਵੀ ਸਾਨੂੰ ਤਾਂ ਉਹਨਾਂ ਮੁਲਕਾਂ ਦੇ ਨਾਮ ਨਹੀਂ, ਸਾਨੂੰ ਉਹਨਾਂ ਕਲਾਕਾਰਾਂ ਦੇ ਜਾਂ ਜਿਹੜੇ ਸਾਡੇ ਹੱਕ ਵਿੱਚ ਟਵੀਟ ਕਰ ਰਹੇ ਨੇ ਉਹਨਾਂ ਦੇ ਨਾਮ ਨਹੀਂ ਪੂਰੀ ਤਰ੍ਹਾਂ ਲੈਣੇ ਆਉਂਦੇ ਜਿਨ੍ਹਾਂ ਨੇ ਸਾਡੇ ਲਈ ਹਾਂ ਦਾ ਨਾਅਰਾ ਮਾਰਿਆ। ਤੇ ਸਾਡੀ ਕੌਮ ਦਾ ਤਾਂ ਸੁਭਾਅ ਹੀ ਕੁਝ ਵੱਖਰਾ ਹੈ। ਜੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਨੇ ਹਾਂ ਦਾ ਨਾਅਰਾ ਮਾਰਿਆ ਸੀ ਤਾਂ ਅੱਜ ਤੱਕ ਅਸੀਂ ਭੁੱਲੇ ਨਹੀਂ ਹੈ। ਬੇਸ਼ੱਕ ਅੱਗੇ ਪਿੱਛੇ ਉਹਨੇ ਜੋ ਮਰਜ਼ੀ ਕੀਤਾ ਹੋਵੇ ਪਰ ਅਸੀਂ ਉਹ ਹਾਂ ਦਾ ਨਾਅਰਾ ਨਹੀਂ ਭੁੱਲਿਆ। ਜੇ ਮਲੇਰਕੋਟਲੇ ਜਾਈਏ ਤਾਂ ਉੱਥੇ ਗੁਰਦੁਆਰਾ ਬਣਿਆ ਹੋਇਆ ਹਾਂ ਦਾ ਨਾਅਰਾ ਸਾਹਿਬ। ਤੇ ਜਿਨ੍ਹਾਂ ਲੋਕਾਂ ਨੇ ਉਦੋਂ ਹਾਂ ਦਾ ਨਾਅਰਾ ਮਾਰਿਆ ਜਦੋਂ ਕਿਸਾਨ ਸੰਘਰਸ਼ ਨੂੰ ਨਿਸ਼ਾਨੇ ਤੇ ਲਿਆ ਹੋਇਆ ਸੀ ਭਾਰਤੀ ਹਕੂਮਤ ਨੇ, ਉਹਨਾਂ ਵਿੱਚੋਂ ਇਹ ਬੀਬੀ ਆ ਰਿਹਾਨਾ, ਜਿਹਦੇ ਬਾਰੇ ਸਾਨੂੰ ਤਾਂ ਇੰਨਾ ਕੁ ਪਤਾ ਸੀ ਕਿ ਇਹ ਕੋਈ ਅੰਤਰਰਾਸ਼ਟਰੀ ਪੱਧਰ ਤੇ ਮੰਨੀ ਪ੍ਰਮੰਨੀ ਗਾਇਕਾ ਹੈ ਬੀਬੀ ਰਿਹਾਨਾ। ਤੇ ਅੱਜ ਪਤਾ ਲੱਗਿਆ ਕਿ ਇਹਦਾ ਜਿਹੜਾ ਮੁਲਕ ਵਾ 12 ਬਾਡੋਸ ਉਹਦਾ ਨਾਮ ਹੈ ਤੇ ਕੈਰੇਬੀਆਈ ਦੀਪ 12 ਬਾਡੋਸ ਉਹਦਾ ਜਿਹੜਾ ਮੁਲਕ ਆ ਅੱਜ ਉਹ ਰਿਪਬਲਿਕ ਬਣ ਗਿਆ, ਗਣਤੰਤਰ ਬਣ ਗਿਆ।
ਉਹਦੇ ਬਾਰੇ ਜਦੋਂ ਖਬਰ ਪੜ੍ਹੀ ਬੜਾ ਮਨ ਨੂੰ ਚੰਗਾ ਲੱਗਿਆ। ਤੇ ਇਹ ਉਦੋਂ ਵੀ ਵਧੀਆ ਖਬਰ ਸੀਗੀ ਕਿ ਇਸ ਬੀਬੀ ਨੂੰ ਉਸ ਮੁਲਕ ਦੇ ਵਿੱਚ ਜਦੋਂ ਬੜਾ ਵੱਡਾ ਸਮਾਗਮ ਹੋਇਆ, ਜਿਹੜਾ ਇਸ ਮੁਲਕ ਦੀ ਰਾਜਧਾਨੀ ਆ ਉਹਦੇ ਵਿੱਚ ਜਿਹੜਾ ਹੀਰੋਜ਼ ਸਕੁਆਇਰ ਆ, ਉੱਥੇ ਸੈਂਕੜੇ ਲੋਕ ਇਕੱਠੇ ਹੋਏ, ਤਾਂ ਉੱਥੇ ਇਸ ਬੀਬੀ ਨੂੰ ਵੀ ਵਿਸ਼ੇਸ਼ ਤੌਰ ਦੇ ਉੱਤੇ ਨੈਸ਼ਨਲ ਹੀਰੋ ਜਿਹੜਾ ਹੈ ਉਹਦੇ ਵਜੋਂ ਬੁਲਾਇਆ ਗਿਆ ਸੀ। ਸੋ ਇਹ ਜਿਹੜਾ ਬਾਰਾਬੋਡੋਸ ਮੁਲਕ ਹੈ ਇਹਨੂੰ ਗਣਤੰਤਰ ਐਲਾਨਿਆ ਗਿਆ ਤੇ ਉੱਥੇ ਮਹਾਰਾਣੀ ਐਲਿਜ਼ਾਬੈਥ II ਦਾ ਸ਼ਾਸਨ ਜਿਹੜਾ ਸੀ ਉਹ ਖਤਮ ਹੋ ਗਿਆ ਤੇ ਉੱਥੇ ਰਾਜਕੁਮਾਰ ਚਾਰਲਸ ਜਿਹੜਾ ਬ੍ਰਿਟੇਨ ਦਾ ਹੈ ਤੇ ਹੋਰ ਕਈ ਜਿਹੜੇ ਲੀਡਰ ਸੀਗੇ, ਨੇਤਾ ਸੀ, ਉਹ ਉੱਥੇ ਹਾਜ਼ਰ ਸੀਗੇ। ਤੇ ਮਹਾਰਾਣੀ ਦੇ ਸ਼ਾਸਨ ਖਤਮ ਹੋਣ ਤੋਂ ਬਾਅਦ ਡੈਮ ਸਾਂਡਰਾ ਮਸੂਨ ਪਹਿਲੀ ਰਾਸ਼ਟਰਪਤੀ ਦੇ ਤੌਰ ਤੇ ਉਹਨੇ ਸਹੁੰ ਚੁੱਕੀ ਆ ਉੱਥੇ। ਤੇ ਇੱਥੇ ਕਹਿੰਦੇ ਆ ਵੀ ਇਸ ਦੀਪ ਦੇ ਉੱਤੇ 400 ਸਾਲ ਪਹਿਲਾਂ ਇੱਕ ਬ੍ਰਿਟਿਸ਼ ਜਹਾਜ਼ ਪਹੁੰਚਿਆ ਸੀ। ਉਸ ਤੋਂ ਉਦੋਂ ਤੋਂ ਲੈ ਕੇ 400 ਸਾਲ ਤੋਂ ਇੱਥੇ ਅੰਗਰੇਜ਼ਾਂ ਦਾ ਰਾਜ ਹੈ। 1966 ਵਿੱਚ ਆਜ਼ਾਦੀ ਮਿਲ ਗਈ ਸੀ, ਪਰ ਉਦੋਂ ਗਣਤੰਤਰ ਨਹੀਂ ਸੀ ਬਣਿਆ ਤੇ ਜ਼ਿਆਦਾਤਰ ਇੱਥੇ ਸ਼ਾਸਨ ਜਿਹੜੀਆਂ ਵਿਵਸਥਾਵਾਂ ਨੇ ਉਹ ਬ੍ਰਿਟੇਨ ਦੇ ਹਿਸਾਬ ਨਾਲ ਚੱਲਦੀਆਂ ਸੀਗੀਆਂ। ਤੇ ਹੁਣ ਇੱਥੇ ਬਾਰਾਬੋਡੋਸ ਨੂੰ ਪੂਰਨ ਗਣਤੰਤਰ, ਪੂਰਨ ਆਜ਼ਾਦੀ ਦਾ ਜਿਹੜਾ ਸੀਗਾ ਐਲਾਨ ਕਰਨ ਦੀ ਮੰਗ ਵੱਧ ਰਹੀ ਸੀ। ਸੋ ਅੱਧੀ ਰਾਤ ਨੂੰ 21 ਤੋਪਾਂ ਦੀ, 21 ਬੰਦੂਕਾਂ ਦੀ ਸਲਾਮੀ ਦੇ ਕੇ ਕੌਮੀ ਗੀਤ ਗਾਇਆ ਗਿਆ ਤੇ ਜਿਹੜਾ ਹੀਰੋਜ਼ ਸਕੁਆਇਰ ਆ ਉੱਥੇ ਲੋਕ ਇਕੱਠੇ ਹੋਏ ਤੇ ਸਾਡੀ ਸਾਰਿਆਂ ਦੀ ਜਿਹੜੀ ਸਨਮਾਨਿਤ ਪਿਆਰੀ ਸ਼ਖਸੀਅਤ ਬੀਬੀ ਰਿਹਾਨਾ ਉਹ ਵੀ ਉੱਥੇ ਹਾਜ਼ਰ ਸੀ। ਦੱਸਦੇ ਆ ਵੀ 3 ਲੱਖ ਆਬਾਦੀ ਆ ਤੇ ਇਹ ਦੁਨੀਆ ਭਰ ਦੇ ਵਿੱਚ ਸੈਲਾਨੀਆਂ ਦੇ ਲਈ ਬੜਾ ਚੰਗਾ ਦੀਪ ਜਿਹੜਾ ਹੈ ਜਾਂ ਇਹ ਮੁਲਕ ਆ ਇਹ ਮੰਨਿਆ ਜਾਂਦਾ। ਸਾਨੂੰ ਜਿੱਥੇ ਤਾਂ ਇਸ ਮੁਲਕ ਦੀ ਆਜ਼ਾਦੀ ਦੀ ਖੁਸ਼ੀ ਹੈ, ਕਿਉਂਕਿ ਜਿੱਥੇ ਵੀ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਹੋਵੇ, ਜਦੋਂ ਉਹਨੂੰ ਕਾਮਯਾਬੀ ਮਿਲਦੀ ਹੈ ਜਾਂ ਜਦੋਂ ਕਿਸੇ ਥਾਂ ਦੇ ਲਈ ਲੜਨ ਵਾਲੇ ਯੋਧੇ ਆਪਦੇ ਮਕਸਦ ਵਿੱਚ ਪੂਰੇ ਹੁੰਦੇ ਹੈ, ਜਿਵੇਂ ਤਾਲਿਬਾਨਾਂ ਦਾ ਅਫਗਾਨਿਸਤਾਨ ਦੇ ਵਿੱਚ ਹੋਇਆ, ਤਾਂ ਸਾਨੂੰ ਵੀ ਹੌਸਲਾ ਮਿਲਦਾ, ਅਸੀਂ ਵੀ ਆਪਦੀ ਕੌਮ ਦੀ ਆਜ਼ਾਦੀ ਲਈ ਲੜ ਰਹੇ ਹਾਂ। ਤਾਂ ਜਦੋਂ ਅੱਜ ਬਾਰਾਬੋਡੋਸ ਜਿਹੜਾ ਹੈ ਉਹ ਉੱਥੇ ਆਜ਼ਾਦੀ ਹੋਈ ਤਾਂ ਜਿਹੜੇ ਸਵਾਲ, ਜਿਹੜੀਆਂ ਗੱਲਾਂ ਕਰਕੇ ਸਾਡੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਕੰਮ ਲੱਭਿਆ ਹੋਇਆ ਵੀ ਖਾਲਿਸਤਾਨ ਤੋਂ ਲੋਕਾਂ ਨੂੰ ਦੂਰ ਕਰਨਾ ਹੈ। ਇੱਕ ਪਾਸੇ ਤਾਂ ਸਾਡੇ ਦੂਰ ਦਰਾਡੇ ਸਾਰੇ ਸੰਸਾਰ ਦੇ ਵਿੱਚ ਤੇ ਪੰਜਾਬ ਦੇ ਵਿੱਚ, ਭਾਰਤ ਵਿੱਚ ਉਹ ਵੀਰ ਨੇ ਜਿਹੜੇ ਸਿਰਾਂ ਤੇ ਖੱਫੜ ਬੰਨ੍ਹ ਕੇ ਆਜ਼ਾਦੀ ਲਈ ਜੂਝ ਰਹੇ ਆ, ਲੜ ਰਹੇ ਆ। ਇੱਕ ਵੇਲਾ ਉਹ ਸੀ ਜਦੋਂ ਹਥਿਆਰਬੰਦ ਸੰਘਰਸ਼ ਦੇ ਨਾਲ ਸਾਡੇ ਸਿੰਘਾਂ ਨੇ, ਸਾਡੇ ਵੀਰਾਂ ਨੇ ਜੰਗ ਲੜੀ। ਅੱਜ ਦੇ ਦੌਰ ਵਿੱਚ ਹੋਰ ਢੰਗ ਤਰੀਕਿਆਂ ਨਾਲ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਵਧਾਇਆ ਜਾ ਰਿਹਾ। ਹਰੇਕ ਦਾ ਆਪੋ ਆਪਣਾ ਢੰਗ ਤਰੀਕਾ ਹੋ ਸਕਦਾ, ਪਰ ਮਕਸਦ ਸਾਰਿਆਂ ਦਾ ਇੱਕੋ ਹੀ ਆ ਕਿ ਖਾਲਿਸਤਾਨ ਜਿਹੜਾ ਹੈ ਉਹਦੀ ਸਿਰਜਣਾ ਕਰਨੀ ਹੈ। ਜਿੱਥੇ ਸਾਡੀ ਕੌਮ ਦੇ ਇਹ ਸੂਰਬੀਰ ਯੋਧੇ ਜਿਨ੍ਹਾਂ ਦੀ ਹਿਸਟਰੀ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਆਇਆ ਕਰੂਗਾ ਔਰ ਇਹਨਾਂ ਕੁਰਬਾਨੀਆਂ ਦਾ, ਇਹਨਾਂ ਘਾਲਣਾਵਾਂ ਦਾ, ਇਹਨਾਂ ਦੇ ਜਿਹੜੇ ਵਾਰਸ ਹੋਣਗੇ ਉਹ ਮਾਣ ਕਰਿਆ ਕਰਨਗੇ ਕਿ ਸਾਡੇ ਜਿਵੇਂ ਆ ਵੀਰ ਹਰਪ੍ਰੀਤ ਸਿੰਘ ਰਾਣਾ ਜਾਂ ਹੋਰ ਆ, ਇਹਨਾਂ ਦੇ ਆਉਣ ਵਾਲੀਆਂ ਜਿਹੜੀਆਂ ਨਸਲਾਂ ਸਾਡੀਆਂ ਨੇ ਉਹਨਾਂ ਨੇ ਫਿਰ ਕਿਆ ਕਰਨਾ ਕਿ ਸਾਡੇ ਪੁਰਖਿਆਂ ਨੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਨਾਲ ਸਾਨੂੰ ਆਜ਼ਾਦ ਕਰਾਇਆ। ਇੱਕ ਪਾਸੇ ਤਾਂ ਇਹ ਭਾਵਨਾ ਹੈ, ਦੂਜੇ ਪਾਸੇ ਸਾਡੀ ਕੌਮ ਦੇ ਵਿੱਚ ਉਹ ਵੀ ਲੋਕ ਨੇ ਜਿਨ੍ਹਾਂ ਦਾ ਪੂਰਾ ਜ਼ੋਰ ਲੱਗਿਆ ਰਹਿੰਦਾ ਵੀ ਕਿਤੇ ਖਾਲਿਸਤਾਨ ਬਣ ਨਾ ਜਾਵੇ ਤੇ ਉਹ ਫਿਰ ਹਰ ਵੇਲੇ ਕੀੜੇ ਕੱਢਦੇ ਰਹਿੰਦੇ ਆ, ਮੀਰ ਮੇਖ ਕੱਢਦੇ ਰਹਿੰਦੇ ਆ ਕਿ ਲਓ ਜੀ ਇਹ ਤਾਂ ਨਿੱਕਾ ਜਿਹਾ ਮੁਲਕ ਹੋਊਗਾ, ਇਹ ਤਾਂ ਐ ਹੋਊਗਾ, ਉਹ ਹੋਊਗਾ, ਆਹ ਨਹੀਂ ਹੋਣਾ, ਉਹ ਨਹੀਂ ਹੋਣਾ। ਆ ਜਿਹੜਾ ਮੁਲਕ ਅੱਜ ਆਜ਼ਾਦ ਹੋਇਆ ਬਾਰਾਬੋਡੋਸ, ਇਹਦਾ ਸਾਡੇ ਸਾਰਿਆਂ ਨਾਲ ਸੰਬੰਧ ਕਿਸਾਨ ਸੰਘਰਸ਼ ਕਰਕੇ ਜਦੋਂ ਬੀਬੀ ਰਿਹਾਨਾ ਨੇ ਟਵੀਟ ਕੀਤੇ ਆ ਉਦੋਂ ਬਣਿਆ। ਉਦੋਂ ਪਹਿਲਾਂ ਮੈਂ ਤਾਂ ਬਾਹਲਾ ਕਦੇ ਨਾਮ ਨਹੀਂ ਸੁਣਿਆ ਸੀ। ਸਾਡੇ ਪੰਜਾਬ ਦੇ ਪੇਂਡੂ ਲੋਕਾਂ ਨੂੰ ਤਾਂ ਰਿਹਾਨਾ ਦਾ ਨਹੀਂ ਸੀ ਪਤਾ, ਉਹਦੇ ਮੁਲਕ ਦਾ ਕੀ ਪਤਾ ਹੋ। ਤੇ ਉਹ ਜਦੋਂ ਅੱਜ ਮੁਲਕ ਆਜ਼ਾਦ ਹੋਇਆ ਤਾਂ ਇਹ ਗੱਲ ਪੜ੍ਹਨ ਸੁਣਨ ਵਾਲਿਆਂ ਲਈ ਬੜੀ ਹੈਰਾਨੀ ਵਾਲੀ ਸੀ ਕਿ ਇੱਕ ਛੋਟਾ ਜਿਹਾ ਮੁਲਕ ਆ, 3 ਲੱਖ ਆਬਾਦੀ ਆ ਤੇ ਇੱਕ ਦੀਪ ਆ, ਉਹ ਦੀਪ ਤੇ ਉਹ ਮੁਲਕ ਜੇ ਆਜ਼ਾਦ ਹੋ ਸਕਦਾ ਹੈ ਤਾਂ ਧੰਨ ਦੇ ਨੇ ਉਹ ਲੋਕ ਜਿਨ੍ਹਾਂ ਨੇ ਆ ਜਿਹੜੀਆਂ ਗੱਲਾਂ ਕਰ ਕਰਕੇ ਖਾਲਿਸਤਾਨੀ ਸੰਘਰਸ਼ ਦੇ ਰਾਹ 'ਚ ਰੋੜੇ ਅਟਕਾਏ ਜਾਂਦੇ ਆ ਕਿ ਛੋਟਾ ਜਿਹਾ ਹੋਊਗਾ ਜੀ, ਤੁਸੀਂ ਐ ਕਰ ਲਓ, ਉਹ ਕਰ ਲਓ, ਇਹ ਸਾਰੀਆਂ ਗੱਲਾਂ ਬਾਤਾਂ ਦਾ ਫਿਰ
ਉਹਨਾਂ ਲੋਕਾਂ ਨੇ ਕੀ ਇਹਦਾ ਇਸ ਬਿਮਾਰੀ ਦਾ, ਇਹ ਇੱਕ ਬਿਮਾਰੀ ਆ। ਜਦੋਂ ਕੋਈ ਬੰਦਾ ਕਿਸੇ ਖੇਡ ਦੇ ਮੈਦਾਨ ਵਿੱਚ ਉਤਰਦਾ ਹੈ ਤਾਂ ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਕਹਿੰਦੇ ਆ ਚੱਕੀ ਚੱਲ ਪੁੱਤ ਫੱਟੇ, ਕਦੇ ਨਾ ਕਦੇ ਮੰਜ਼ਿਲ ਮਿਲੂਗੀ। ਜੇਕਰ ਕੋਈ ਕਿਸੇ ਵੀ ਹੋਰ ਤਰ੍ਹਾਂ ਦੇ ਮੁਕਾਬਲੇ ਵਿੱਚ ਜ਼ਿੰਦਗੀ ਚੰਗੇ ਅੱਗੇ ਵਧਣ ਲਈ ਕੋਈ ਕਲਾਕਾਰ ਵੀ ਹੋਵੇ, ਹਰੇਕ ਨੂੰ ਆਲੇ ਦੁਆਲੇ ਚੋਂ, ਉਹਦੇ ਰਿਸ਼ਤੇਦਾਰੀ ਚੋਂ, ਉਹਦੇ ਆਲੇ ਦੁਆਲੇ ਚੋਂ ਬੰਦੇ ਟੱਕਰਦੇ ਆ ਜਿਹੜੇ ਕਹਿੰਦੇ ਆ ਵੀ ਫੱਟੇ ਚੱਕੀ ਚੱਲ, ਕਦੇ ਨਾ ਕਦੇ ਤੇਰਾ ਜਿਹੜਾ ਨਾਂ ਆ ਉਹ ਦੁਨੀਆ ਤੇ ਬਣੂਗਾ। ਪਰ ਇਹਦੇ ਉਲਟ ਇੱਕ ਨਾਵਾਚਕ ਬਿਰਤੀ ਵਾਲੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਹਰ ਵੇਲੇ ਹਰ ਗੱਲ ਦੇ ਵਿੱਚ ਹੀ ਉਲਟੀ ਚੱਲਣਾ ਹੁੰਦਾ ਵੀ ਇਹ ਤਾਂ ਯਾਰ ਐਵੇਂ ਆ, ਤੂੰ ਕਿੱਧਰਲੇ ਪਾਸੇ ਚਲੇ ਗਿਆ। ਹੁਣ ਜਿਹੜੀ ਗੱਲ ਖਾਲਿਸਤਾਨ ਦੀ ਆ, ਮੈਂ ਬੜੇ ਇਹੋ ਜਿਹੇ ਲੋਕਾਂ ਨੂੰ ਮਿਲਿਆ ਗਿਲਿਆ ਜਾਣਦਾ ਹੈ, ਜੇ ਸਕੇ ਭਰਾ ਨਾਲ ਜਾਂ ਸਕੇ ਪਿਓ ਨਾਲ ਪੇਚਾ ਪੈ ਜੇ, ਪਰਿਵਾਰ ਨਾਲ ਪੇਚਾ ਪੈ ਜੇ, ਲੋਕ ਸਮਝਾਉਣਗੇ ਵੀ ਯਾਰ ਤੂੰ ਕਾਹਨੂੰ ਅੱਡ ਹੋਣਾ, ਜੇ ਤੂੰ ਘਰ ਚੋਂ ਜਾਇਦਾਦ ਚੋਂ ਜ਼ਮੀਨ ਚੋਂ ਹਿੱਸਾ ਲੈ ਕੇ ਅੱਡ ਹੋ ਗਿਆ ਤਾਂ ਤੁਹਾਡੀ ਜਿਹੜੀ ਜ਼ਮੀਨ ਜਾਇਦਾਦ ਦਾ ਬੜਾ ਛੋਟਾ ਜਿਹਾ ਤੈਨੂੰ ਟੁਕੜਾ ਮਿਲੂਗਾ ਤੇ ਤੇਤੋਂ ਤਾਂ ਜਿਹੜੇ ਟਰੈਕਟਰ ਟਰਾਲੀ ਤੇ ਹੋਰ ਸੰਦ ਸਲੇਵਾ ਚਾਹੀਦਾ ਉਹ ਹੀ ਨਹੀਂ ਪੂਰਾ ਹੋਣਾ, ਤੂੰ ਉਲਝਿਆ ਰਹਿਣਾ, ਐਵੇਂ ਵਾਲ ਕਰਜ਼ੇ 'ਚ ਬਿੰਨਿਆ ਜਾਊਗਾ। ਤੇ ਇਹਦੀ ਬਜਾਏ ਤੂੰ ਇਕੱਠ ਦੇ ਵਿੱਚ ਨਿਆਣੇ ਨੂਣੇ ਪਾਲ ਲਾ, ਸਾਰੇ ਬਾਅਦ ਚ ਦੇਖ ਲਾਂਗੇ ਕਿਵੇਂ ਬਣਦਾ। ਨਾਲੇ ਤੇਰਾ ਪਿਓ ਬੈਠਾ ਹਜੇ ਉਹ ਵੀ ਨਹੀਂ ਚਾਹੁੰਦਾ ਵੀ ਥੋੜੀ ਬਹੁਤੀ ਜਿਹੜੀ ਪੈਲੀ ਹੈਗੀ ਆ, ਸੰਦ ਇਕੱਠੇ ਆ ਤੇ ਚੀਜ਼ ਜਿਹੜੀ ਆ ਚੱਲਦੀ ਰਹੇ, ਘਰ ਦਾ ਸਾਰਾ ਕਬੀਲਦਾਰੀ ਕਿਉਂਟੀ ਜਾਵੇ, ਫਿਰ ਦੇਖ ਲਾਂਗੇ। ਪਰ ਉਹ ਬੰਦਾ ਕਿਸੇ ਦੀ ਨਹੀਂ ਸੁਣਦਾ, ਆਪਦੇ ਭਰਾ ਦੇ ਜਾਂ ਪਿਓ ਦੇ ਜਾਂ ਹਰੇਕ ਦੇ ਗਲ ਪਊਗਾ ਕਿ ਮੈਂ ਤਾਂ ਜੀ ਕਿਸੇ ਦੀ ਪਰਵਾਹ ਨਹੀਂ ਕਰਦਾ, ਮੈਨੂੰ ਮੇਰਾ ਹਿੱਸਾ ਚਾਹੀਦਾ, ਚਾਹੇ ਮੈਨੂੰ ਥੋੜਾ ਜਿਹਾ ਮਿਲੇ, ਚਾਹੇ ਮੈਨੂੰ ਚੱਪਾ ਜ਼ਮੀਨ ਦਾ ਹੋਵੇ, ਮੈਨੂੰ ਮੇਰਾ ਹਿੱਸਾ ਚਾਹੀਦਾ, ਜਿੱਥੇ ਮੈਂ ਆਪਦੇ ਹਿਸਾਬ ਨਾਲ ਉਹਨੂੰ ਚਾਹੇ ਵੇਚਾਂ ਚਾਹੇ ਵੱਟਾਂ, ਜੋ ਮਰਜ਼ੀ ਕਰਾਂ। ਇਦਾਂ ਦੀਆਂ ਗੱਲਾਂ ਕਹਿਣ ਵਾਲੇ ਬੜੇ ਲੋਕ ਹੁੰਦੇ। ਇਹੋ ਜਿਹੇ ਹੀ ਲੋਕ ਜਿਹੜੇ ਕਹਿੰਦੇ ਆ ਚਾਹੇ ਮੈਨੂੰ ਮਰਲਾ ਜ਼ਮੀਨ ਦਾ ਹੋਵੇ, ਮੈਨੂੰ ਤੁਸੀਂ ਮੇਰਾ ਹਿੱਸਾ ਦਿਓ, ਜਿੱਥੇ ਮੈਂ ਖੁਦ ਮੁਖਤਿਆਰੀ ਨਾਲ ਆਪਦਾ ਟਾਈਮ ਕੱਢਾਂ, ਚਾਹੇ ਮੈਂ ਉਹਨੂੰ ਖੂਹ 'ਚ ਸਿੱਟਾਂ, ਚਾਹੇ ਮੈਂ ਵੇਚਾਂ, ਜੋ ਮਰਜ਼ੀ ਕਰਾਂ, ਤੁਸੀਂ ਕੀ ਲੈਣਾ, ਮੈਨੂੰ ਮੇਰਾ ਹਿੱਸਾ ਦਿਓ। ਇਹੋ ਜਿਹੇ ਹੀ ਲੋਕ ਜਦੋਂ ਖਾਲਿਸਤਾਨ ਦੀ ਗੱਲ ਚੱਲੂਗੀ ਉੱਥੇ ਕਹਿਣਗੇ ਯਾਰ ਇਹ ਛੋਟਾ ਜਿਹਾ ਮੁਲਕ ਹੋਊਗਾ, ਆਲੇ ਦੁਆਲੇ ਕਿੱਡੇ ਕਿੱਡੇ ਭਾਰਤ, ਪਾਕਿਸਤਾਨ, ਚਾਈਨਾ ਵਰਗੇ ਮੁਲਕ ਹੋਣਗੇ, ਆਪਾਂ ਤਾਂ ਬਿਪਤਾ ਹੀ ਪਈ ਰਿਹਾ ਕਰਨੀ ਆ, ਆਪਣੇ ਕੋਲੇ ਪਾਣੀ ਨਹੀਂ ਹੋਣਾ, ਆਪਣੇ ਕੋਲੇ ਆਹ ਨਹੀਂ ਹੋਣਾ, ਉਹ ਨਹੀਂ ਹੋਣਾ। ਔਰ ਇੰਨੀ ਕੁ ਖਤਰਨਾਕ ਤੇ ਇੰਨੀ ਕੁ ਢਾਹੂ ਤੇ ਇੰਨੀ ਕੁ ਨਾਵਾਚਕ ਸਥਿਤੀ ਬਣਾ ਕੇ ਪੇਸ਼ ਕਰਦੇ ਆ ਬਈ ਜਿਹੜੇ ਲੋਕਾਂ ਨੂੰ ਸਮਝ ਘੱਟ ਹੁੰਦੀ ਆ ਉਹ ਲਾਈ ਲੱਗ ਪੁਣੇ 'ਚ ਫਸ ਜਾਂਦੇ ਆ। ਫਿਰ ਕੋਈ ਅਕਲ ਵਾਲਾ, ਕੋਈ ਸੂਝ-ਬੂਝ ਵਾਲਾ ਬੰਦਾ ਕੋਈ ਹੋਵੇ ਤਾਂ ਉਹ ਸਮਝਾਵੇ ਕਿ ਭਾਈ ਪੰਜਾਬ ਨਾਲੋਂ ਛੋਟੇ ਆਕਾਰ ਵਾਲੇ, ਘੱਟ ਖੇਤਰਫਲ ਵਾਲੇ ਕਿੰਨੇ ਮੁਲਕ ਆ ਤੁਹਾਨੂੰ ਪਤਾ ਸਾਰੇ ਦੁਨੀਆ 'ਚ? ਜੇ ਇਕੱਲੇ ਪੰਜਾਬ ਨੂੰ ਖਾਲਿਸਤਾਨ ਬਣਾ ਲਿਆ ਜਾਵੇ ਤਾਂ ਇਹਦੇ ਨਾਲੋਂ ਘੱਟ ਖੇਤਰਫਲ ਵਾਲੇ ਮੁਲਕਾਂ ਦੀ ਗਿਣਤੀ ਕੀਤੀ ਹੈ ਕਦੇ? ਤੁਸੀਂ ਕਹਿੰਦੇ ਉਹਨੂੰ ਸਮੁੰਦਰ ਨਹੀਂ ਲੱਗਦਾ, ਬੜੇ ਮੁਲਕ ਨੇ ਕਦੇ ਉਹਨਾਂ ਦੀ ਗਿਣਤੀ ਕੀਤੀ ਆ ਜਿਨ੍ਹਾਂ ਨੂੰ ਸਮੁੰਦਰ ਨਹੀਂ ਲੱਗਦਾ? ਭੂਟਾਨ ਆ, ਨੇਪਾਲ ਆ ਤੇ ਹੋਰ ਬੜੇ ਮੁਲਕ ਨੇ, ਅਫਗਾਨਿਸਤਾਨ ਦੇ ਪਿਛਲੇ ਪਾਸੇ, ਰਸ਼ੀਆ ਦੇ ਵਿਚਾਲੇ ਬੜੇ ਮੁਲਕ ਨੇ ਜਿਨ੍ਹਾਂ ਨੂੰ ਸਮੁੰਦਰ ਨਹੀਂ ਲੱਗਦਾ। ਤੇ ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਹੁੰਦੇ ਆ ਤੇ ਦਿੱਤੇ ਵੀ ਜਾਂਦੇ ਆ, ਪਰ ਇਹ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਭਰਨ ਲਈ ਬਿਨਾਂ ਤਨਖਾਹ ਤੋਂ ਸਰਕਾਰ ਦਾ ਕੰਮ ਕਰਨ ਲੱਗੇ ਹੋਏ ਨੇ ਕਿ ਜੀ ਖਾਲਿਸਤਾਨ ਜਿਹੜਾ ਹੈ ਉਹ ਤਾਂ ਆਹ ਜਿਹੜਾ ਕਿਸਾਨ ਸੰਘਰਸ਼ ਹੈ ਇਹਦੇ ਵਿੱਚ ਆਪਾਂ ਕਾਹਦੇ ਲਈ ਲੜੇ ਕਿ ਅਸੀਂ ਆਪਦੀ ਜ਼ਮੀਨ ਨਹੀਂ ਤਿਆਗਣੀ, ਨਹੀਂ ਛੱਡਣੀ, ਅਸੀਂ ਆਪਦੀ ਜਾਇਦਾਦ ਦੇ ਉੱਤੇ ਕਿਸੇ ਦਾ ਹੱਕ ਨਹੀਂ ਚਾਹੁੰਦੇ, ਇਹਨਾਂ ਕਾਲੇ ਕਾਨੂੰਨਾਂ ਕਰਕੇ ਤੁਸੀਂ ਸਾਡੀਆਂ ਜ਼ਮੀਨਾਂ ਖੋਲੋ। ਤੇ ਇਸੇ ਸੰਘਰਸ਼ ਦੇ ਵਿੱਚ ਰਿਹਾਨਾ ਦਾ ਜ਼ਿਕਰ ਆਇਆ ਤੇ ਰਿਹਾਨਾ ਦਾ ਮੁਲਕ ਅੱਜ ਆਜ਼ਾਦ ਹੋਇਆ ਤਾਂ ਇਸ ਸੰਘਰਸ਼ ਨਾਲ ਜੁੜੇ ਹੋਏ ਹਰ ਸ਼ਖਸ ਨੂੰ ਚਾਹੀਦਾ ਕਿ ਉਹ ਬਾਰਾਬਾਡੋਸ ਜਿਹੜਾ ਮੁਲਕ ਬਣਿਆ ਇਹਦੇ ਬਾਰੇ ਸਾਰਾ ਕੁਝ ਸਮਝੇ ਤੇ ਇਹਦੀ ਸਾਰੀ ਹਿਸਟਰੀ ਪੜ੍ਹੇ ਕਿ ਕਿੰਨੇ ਕੁ, ਤੇ ਫਿਰ ਉਹ ਆਪ ਸੋਚਣਗੇ ਕਿ ਵਾਕਿਆ ਹੀ ਆਪਾਂ ਐਵੇਂ ਖਾਲਿਸਤਾਨ ਦੇ ਖਿਲਾਫ ਲੱਗੇ ਰਹਿੰਦੇ ਆ ਕਿ ਜੀ ਛੋਟਾ ਜਿਹਾ ਬਣੂ, ਆਹ ਨਹੀਂ ਹੋਣਾ, ਉਹ ਨਹੀਂ ਹੋਣਾ, ਵੀ ਇਹ ਜੇ ਮੁਲਕ ਆਜ਼ਾਦ ਹੋ ਕੇ ਰਹਿਣਾ ਚਾਹੁੰਦੇ ਆ ਤਾਂ ਸਾਨੂੰ ਕੀ ਬਿਮਾਰੀ ਪਈ ਹੋਈ ਹੈ? ਹੁਣ ਉਹ ਬਿਮਾਰੀ ਕੀ ਆ? ਉਸ ਬਿਮਾਰੀ ਦਾ ਹੋਣਗੇ ਤਾਂ ਉੱਥੇ ਬਾਰਾਬਾਡੋਸ ਦੇ ਵਿੱਚ ਵੀ ਇਹੋ ਜਿਹੇ ਲੋਕ ਜਿਹੜੇ ਗੁਲਾਮ ਰਹਿਣ ਦੇ ਫਾਇਦੇ ਗਿਣਾਉਂਦੇ ਹੋਣਗੇ ਇਹੋ ਜਿਹੇ ਲੋਕ ਹੁੰਦੇ ਆ, ਸਾਰੀਆਂ ਕੌਮਾਂ 'ਚ, ਸਾਰੇ ਮੁਲਕਾਂ 'ਚ ਇਹੋ ਜਿਹੇ ਲੋਕ ਹੁੰਦੇ।
ਇਹ ਪਤਾ ਕਰਨਾ ਚਾਹੀਦਾ ਕਿ ਬਾਰਾਬਾਡੋਸ ਦੇ ਵਿੱਚ ਉਹਨਾਂ ਲੋਕਾਂ ਨੇ ਇਸ ਤਰ੍ਹਾਂ ਦੀ ਬਿਮਾਰੀ ਵਾਲਿਆਂ ਲੋਕਾਂ ਦਾ ਕੀ ਇਲਾਜ ਕੀਤਾ ਸੀ, ਔਰ ਇਹੋ ਜਿਹੇ ਲੋਕਾਂ ਦਾ ਜਿਹੜਾ ਇਲਾਜ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਤਾਂ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਕੌਮਾਂ ਆਪੋ ਆਪਣੇ ਕੌਮੀ ਘਰ ਲਈ ਆਜ਼ਾਦੀ ਲਈ ਲੜ ਰਹੀਆਂ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਜਿਹੜੇ ਲੋਕ ਗੁਲਾਮੀ ਦੇ ਹੱਕ ਵਿੱਚ ਹੁੰਦੇ ਆ ਉਹਨਾਂ ਨੂੰ ਕਿਵੇਂ ਸਮਝਾਇਆ ਜਾਵੇ ਜਾਂ ਉਹਨਾਂ ਨੂੰ ਕਿਵੇਂ ਚੁੱਪ ਕਰਾਇਆ ਜਾਵੇ। ਸੋ ਅੱਜ ਬਾਰਾਬਾਡੋਸ ਮੁਲਕ ਦੇ ਆਜ਼ਾਦ ਹੋਣ ਦੀ ਜਿੱਥੇ ਖੁਸ਼ੀ ਹੈ, ਜਿਵੇਂ ਕਹਿੰਦੇ ਆ ਨਾ ਵੀ ਜੇਕਰ ਕਿਸੇ ਯਾਰ ਦੋਸਤ ਮਿੱਤਰ ਪਿਆਰੇ ਜਿਨ੍ਹਾਂ ਨਾਲ ਮੋਹ ਮੁਹੱਬਤ ਹੋਵੇ, ਜਿਨ੍ਹਾਂ ਨਾਲ ਕੋਈ ਰਿਸ਼ਤਾ ਨਾਤਾ ਹੋਵੇ, ਜਦੋਂ ਉਹਨਾਂ ਦੇ ਘਰ ਕੋਈ ਖੁਸ਼ੀ ਹੁੰਦੀ ਹੈ ਤਾਂ ਉੱਥੇ ਬੰਦੇ ਨੂੰ ਘਰੇ ਬੈਠੇ ਨੂੰ ਹੀ ਪਤਾ ਲੱਗੇ ਕਿ ਅੱਜ ਉਹਨਾਂ ਦੇ ਆਹ ਖੁਸ਼ੀ ਹੋਈ ਹੈ ਤਾਂ ਮਨ ਖੁਸ਼ ਹੋ ਜਾਂਦਾ। ਅੱਜ ਅਸੀਂ ਨਾ ਰਿਹਾਨਾ ਨੂੰ ਕਦੇ ਮਿਲਨੇ ਆ, ਨਾ ਕਦੇ ਮਿਲੇ ਆ, ਨਾ ਕਦੇ ਹੋ ਸਕਦਾ ਮਿਲੀਏ, ਪਰ ਅੱਜ ਸਾਰੇ ਪੰਜਾਬ ਦੇ ਵਿੱਚ ਜਾਂ ਕਿਸਾਨ ਸੰਘਰਸ਼ ਨਾਲ ਜੁੜੇ ਲੋਕਾਂ ਨੂੰ ਜਦੋਂ ਪਤਾ ਲੱਗਿਆ, ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਗੱਲ ਸਕਿੰਟਾਂ 'ਚ ਖਿੰਡ ਜਾਂਦੀ ਹੈ। ਜਦੋਂ ਤਾਂ ਖਬਰ ਇਹ ਆਈ ਕਿ ਬਾਰਾਬਾਡੋਸ ਨਾਂ ਦਾ ਕੋਈ ਮੁਲਕ ਆਜ਼ਾਦ ਹੋਇਆ, ਉਦੋਂ ਤਾਂ ਉਸ ਖਬਰ ਨੂੰ ਆਮ ਰੂਟੀਨ ਖਬਰ ਸਮਝਿਆ ਗਿਆ ਕਿ ਚਲੋ ਜੀ ਮੁਲਕ ਆਜ਼ਾਦ ਹੋਇਆ, ਚੰਗੀ ਗੱਲ, ਗਣਤੰਤਰ ਬਣ ਗਿਆ, ਵਧੀਆ ਗੱਲ। ਜਦੋਂ ਇਹ ਪਤਾ ਲੱਗਿਆ ਵੀ ਉੱਥੇ ਜਿਹੜੀ ਰਿਹਾਨਾ ਆ ਉਹ ਨੈਸ਼ਨਲ ਹੀਰੋ ਵਾਂਗੂ ਉੱਥੇ ਉਹਦਾ ਆਦਰ ਸਤਿਕਾਰ ਹੋਇਆ, ਫਿਰ ਥੋੜੀ ਜਿਹੀ ਲੋਕਾਂ ਦੀ ਦਿਲਚਸਪੀ ਜਾਗੀ। ਤੇ ਜਦੋਂ ਇਹ ਚੇਤਾ ਆ ਗਿਆ ਕਿ ਇਹ ਤਾਂ ਉਹੀ ਰਿਹਾਨਾ ਜਿਹੜੀ ਅੰਤਰਰਾਸ਼ਟਰੀ ਪੱਧਰ ਦੀ ਗਾਇਕਾ ਆ ਤੇ ਜਿਹਨੇ ਕਿਸਾਨ ਸੰਘਰਸ਼ ਦੌਰਾਨ ਸਾਡਾ ਸਾਥ ਦਿੱਤਾ ਸੀ, ਸਾਨੂੰ ਹੌਸਲਾ ਦਿੱਤਾ ਸੀ, ਸਾਡੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਸੀ, ਤਾਂ ਬੜੀ ਇਸ ਗੱਲ ਦੀ ਭਾਰੀ ਖੁਸ਼ੀ ਹੋਈ ਤੇ ਸਾਰੇ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਦੇ ਮਨੋਭਾਵ ਜਿਹੜੇ ਆ, ਮੈਂ ਕਹਿੰਦਾ ਕਿ ਬਾਰਾਬਾਡੋਸ ਦੇ ਲੋਕਾਂ ਨੂੰ ਇਹ ਚੇਤਾ ਹੀ ਨਹੀਂ ਹੋਣਾ ਕਿ ਆ ਜਿਹੜਾ ਭਾਰਤ ਆ, ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਪੰਜਾਬੀ ਜਾਂ ਸਿੱਖ ਜਾਂ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਲੋਕਾਂ ਨੂੰ ਬਾਰਾਬਾਡੋਸ ਦੇ ਆਜ਼ਾਦ ਹੋਣ ਦੀ ਕਿੰਨੀ ਖੁਸ਼ੀ, ਕਿਉਂਕਿ ਉਹਨਾਂ ਨੂੰ ਤਾਂ ਨਹੀਂ ਪਤਾ ਹੋਣਾ, ਪਰ ਸਾਨੂੰ ਬੜਾ ਚਾਅ ਆ। ਤੇ ਇਸ ਚਾਅ ਦੇ ਵਿੱਚ ਇਹ ਵੀ ਗੱਲ, ਇਹ ਵੀ ਭਾਵਨਾ, ਇਹ ਵੀ ਅਰਦਾਸ ਆ ਕਿ ਅਕਾਲ ਪੁਰਖ ਵਾਹਿਗੁਰੂ ਕਦੇ ਸਾਨੂੰ ਵੀ ਇਸ ਤਰੀਕੇ ਦਾ, ਸਾਨੂੰ ਵੀ ਆਜ਼ਾਦੀ ਮਿਲੇ, ਸਾਡਾ ਵੀ ਜਿਹੜਾ ਝੰਡਾ ਖਾਲਸਾਈ ਨਿਸ਼ਾਨ ਸਾਹਿਬ ਉਹ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਜਿੱਥੇ ਝੰਡੇ ਝੂਲਦੇ ਆ ਉੱਥੇ ਸਾਡਾ ਵੀ ਝੰਡਾ ਜਿਹੜਾ ਹੈਗਾ ਝੂਲੇ, ਤੇ ਜਿਹੜੇ ਲੋਕ ਖਾਲਿਸਤਾਨ ਵਿਰੋਧੀ ਮਾਹੌਲ ਸਿਰਜਣ ਲਈ ਦਿਨ ਰਾਤ ਇੱਕ ਕਰਦੇ ਆ ਉਹਨਾਂ ਨੂੰ ਅਸੀਂ ਵੀ ਮੂੰਹ ਮਿੱਠਾ ਕਰਾਉਣ ਜੋਗੇ ਹੋਈਏ ਤੇ ਉਹਨਾਂ ਨੂੰ ਦੱਸੀਏ ਕਿ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੁੰਦੇ ਸੀ ਵੀ ਆਹ ਨਹੀਂ ਹੋਣਾ, ਉਹ ਨਹੀਂ ਹੋਣਾ, ਆਪਾਂ ਰਲ ਮਿਲ ਕੇ ਹੁਣ ਇਹਨਾਂ ਦਾ ਇਲਾਜ ਕਰਨਾ। ਸੋ ਜਿਹੜੇ ਆਜ਼ਾਦੀ ਲਈ ਲੜਦੇ ਲੋਕ ਹੁੰਦੇ ਆ ਉਹਨਾਂ ਨੂੰ ਜਦੋਂ ਕੋਈ ਚੰਗੀ ਖਬਰ ਮਿਲਦੀ ਆ ਕਿ ਫਲਾਨਾ ਮੁਲਕ ਆਜ਼ਾਦ ਹੋਇਆ, ਉਹਨਾਂ ਨੂੰ ਚੰਗਾ ਲੱਗਦਾ, ਵਧੀਆ ਲੱਗਦਾ। ਜਿਹੋ ਜਿਹਾ ਅੱਜ ਦਾ ਮਾਹੌਲ ਬਣਦਾ ਜਾ ਰਿਹਾ, ਜਿਹੋ ਜਿਹੀਆਂ ਅੰਤਰਰਾਸ਼ਟਰੀ ਸਥਿਤੀਆਂ ਬਣਦੀਆਂ ਜਾ ਰਹੀਆਂ ਨੇ, ਹੁਣ ਭਾਰਤੀ ਹਾਕਮਾਂ ਨੂੰ ਵੀ ਚਾਹੀਦਾ ਕਿ ਖਾਲਿਸਤਾਨ ਦੇ ਮਸਲੇ ਨੂੰ ਬਹਿ ਕੇ ਨਜਿੱਠਿਆ ਜਾਵੇ, ਟੇਬਲ ਉੱਤੇ ਬਹਿ ਕੇ ਗੱਲ ਹੋਣੀ ਚਾਹੀਦੀ ਆ, ਪਿਆਰ ਸਤਿਕਾਰ ਦੇ ਨਾਲ ਖਾਲਿਸਤਾਨ ਦੀਆਂ ਹੱਦਾਂ ਨਿਸ਼ਚਿਤ ਹੋਣੀਆਂ ਚਾਹੀਦੀਆਂ, ਤੇ ਇੱਕ ਵੀ ਜਿਹੜੀ ਆ ਜਾਨ ਜਾਂ ਇੱਕ ਖੂਨ ਦੀ ਬੂੰਦ ਨਹੀਂ ਡੁੱਲਣੀ ਚਾਹੀਦੀ, ਮੈਚਿਓਰਿਟੀ ਦਿਖਾਉਣੀ ਚਾਹੀਦੀ ਹੈ। ਤੇ ਜਿਹੜਾ ਖਾਲਿਸਤਾਨ ਆ ਉਹ ਹਿੰਦੁਸਤਾਨ ਜਾਣੀ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਇੱਕ ਇਹੋ ਜਿਹੀ ਬਫਰ ਸਟੇਟ ਹੋਏਗੀ, ਇਹ ਦੋਨੇ ਮੁਲਕ ਆਪਸ ਵਿੱਚ ਹੀ ਕੰਪੀਟੀਸ਼ਨ ਕਰ ਕਰਕੇ ਲੜ ਕੇ ਮਰੀ ਜਾਂਦੇ ਆ ਇੱਕ ਦੂਜੇ, ਦੋਨੇ ਪਾਸੇ ਕਮਜ਼ੋਰ ਤੇ ਦੋਨੇ ਪਾਸੇ ਲੋਕਾਂ ਦੇ ਮਸਲੇ ਜਿਹੜੇ ਆ ਉਹ ਬੜੇ ਔਖੇ ਆ। ਬੜੀ ਲੋੜ ਆ, ਬੜੀ ਭਾਰੀ ਲੋੜ ਆ ਕਿ ਦੋਨਾਂ ਮੁਲਕਾਂ ਦੇ ਵਿੱਚ ਸ਼ਾਂਤੀ ਹੋਵੇ ਤੇ ਜਿਹੜਾ ਪੈਸਾ ਇੱਕ ਦੂਜੇ ਨੂੰ ਘੂਰੇ ਮਾਰ ਕੇ ਖਰਚੀ ਜਾਂਦੇ ਆ ਉਹ ਰੁਕੇ ਤੇ ਇਹਨਾਂ ਮੁਲਕਾਂ ਦੇ ਗਰੀਬ ਲੋਕਾਂ ਦੇ ਕੰਮ ਆਵੇ। ਨਾ ਪਾਕਿਸਤਾਨ ਨੂੰ ਪਰਮਾਣੂ ਬੰਬ ਦੀ ਲੋੜ ਪਵੇ, ਨਾ ਭਾਰਤ ਨੂੰ ਪਰਮਾਣੂ ਬੰਬ ਦੇ ਖਰਚੇ ਕਰਨੇ ਪੈਣ, ਤੇ ਦੋਨੇ ਮੁਲਕਾਂ ਦੇ ਵਿਚਾਲੇ ਇੱਕ ਸੁਘੜ ਸਿਆਣਾ ਤੇ ਚੰਗੇ ਸਲੀਕੇ ਵਾਲਾ ਜਿਹੜਾ ਵਿਚਾਲੇ ਵਿਚੋਲੇ ਵਾਂਗੂ ਖੜਾ ਹੋਵੇ ਖਾਲਿਸਤਾਨ। ਕਿਉਂਕਿ ਜਦੋਂ ਇੱਕ ਨਵਾਂ ਮੁਲਕ ਬਣਦਾ ਉਹ ਨਵੀਂ ਮੰਡੀ ਵਾਂਗੂ ਹੁੰਦਾ, ਚਾਈਨਾ ਨੂੰ, ਅਮਰੀਕਾ ਨੂੰ, ਸਾਰੇ ਸੰਸਾਰ ਦੇ ਹੋਰਨਾਂ ਲੋਕਾਂ ਲਈ ਇੱਕ ਬੜੀ ਭਾਰੀ ਮੰਡੀ ਜਿਹੜੀ ਹੈ
ਉਹ ਵੀ ਬਣੇਗੀ, ਸਾਡੀਆਂ ਵੀ ਲੋੜਾਂ ਹੋਣਗੀਆਂ। ਤੇ ਅਸੀਂ ਨਹੀਂ ਚਾਹੁੰਦੇ ਕਿ ਭਾਰਤ ਨਾਲ ਸਾਡੇ ਉਹ ਜਿਹੇ ਰਿਸ਼ਤੇ ਹੋਣ ਖਾਲਿਸਤਾਨ ਦੇ ਜਾਂ ਖਾਲਿਸਤਾਨੀਆਂ ਦੇ ਜਿਹੋ ਜਿਹੇ 1947 ਮੌਕੇ ਭਾਰਤੀ ਅਤੇ ਪਾਕਿਸਤਾਨੀ ਲੋਕਾਂ ਦੇ ਬਣਾਤੇ ਗਏ। ਇਹ ਬਿਲਕੁਲ ਮਾੜਾ ਹੋਇਆ। ਮੁਲਕ ਦੁਨੀਆ 'ਚ ਬੜੇ ਬਣੇ ਆ, ਪਰ ਜਿਹੋ ਜਿਹਾ ਹਿਸਾਬ ਕਿਤਾਬ ਭਾਰਤ ਤੇ ਪਾਕਿਸਤਾਨ ਦਾ ਬਣਾ ਕੇ ਧਰ ਦਿੱਤਾ ਗਿਆ, ਇਹ ਬੇਹੱਦ ਮਾੜਾ ਹੋਇਆ। ਪਰ 1947 ਮੌਕੇ ਤਾਂ ਚਲੋ ਜਿਹੜਾ ਭਾਣਾ ਵਾਪਰਨਾ ਸੀ ਵਾਪਰ ਗਿਆ। ਘੱਟੋ ਘੱਟ ਜਿਹੜੇ ਮੌਜੂਦਾ ਇਸ ਵੇਲੇ ਦੇ ਹਾਕਮ ਨੇ ਜਾਂ ਸਿਆਣੇ ਲੋਕ ਨੇ, ਉਹਨਾਂ ਨੂੰ ਚਾਹੀਦਾ ਕਿ ਖੂਨ ਖਰਾਬਾ ਤਾਂ ਕੀ, ਆਪਸੀ ਕੜੱਤਣ, ਨਫ਼ਰਤ ਤੇ ਦੂਰੀਆਂ ਨਾ ਹੋਣ, ਪਾਟੋ ਧਾੜ ਨਾ ਹੋਵੇ। ਇੱਕ ਸਿਆਣੇ ਬਜ਼ੁਰਗ ਜਿਵੇਂ ਕਹਿ ਦਿੰਦੇ ਆ ਕਿ ਜੇ ਛੋਟੇ ਦਾ ਜੀ ਨਹੀਂ ਲੱਗਦਾ, ਛੋਟਾ ਭਰਾ ਅੱਡ ਹੋਣਾ ਚਾਹੁੰਦਾ, ਵੱਡਿਆ ਇਹਨੂੰ ਪੁੱਛ ਵੀ ਇਹਨੂੰ ਕਿੱਥੇ ਚਾਹੀਦਾ, ਕੀ ਚਾਹੀਦਾ, ਸਾਰਾ ਸੰਦ ਬਲੇਵਾਂ ਦਿਓ, ਤਾਂ ਕਿ ਇਹ ਵਰਤਦਾ ਰਹਿ ਜਾਵੇ, ਆਪਣੇ ਦਾ ਮਿਲਵਰਤਨ ਬਣਿਆ ਰਹੇ। ਜੇ ਤਾਂ ਪਾਕਿਸਤਾਨ ਅਤੇ ਭਾਰਤ ਦੇ ਵਿਚਾਲੇ ਖਾਲਿਸਤਾਨ ਦੀ ਜਿਹੜੀ ਸਿਰਜਣਾ ਉਹ ਬਹੁਤ ਹੀ ਸੁਚੱਜੇ ਤੇ ਸੁਘੜ ਸਿਆਣੇ ਤਰੀਕੇ ਨਾਲ ਹੋਵੇ, ਤਾਂ ਖਾਲਿਸਤਾਨ ਜਿਹੜਾ ਬਣਨ ਤੋਂ ਬਾਅਦ ਵਿੱਚ ਪਾਕਿਸਤਾਨ ਅਤੇ ਭਾਰਤ ਦੇ ਰਿਸ਼ਤੇ ਆ ਜਿਹੜੇ, ਉਹਨਾਂ 'ਚ ਇਨਕਲਾਬੀ ਤਬਦੀਲੀਆਂ ਆਉਣਗੀਆਂ, ਉਹਨਾਂ 'ਚ ਬਹੁਤ ਭਾਰੀ ਬਦਲਾਅ ਆਊਗਾ। ਪਰ ਜੇਕਰ ਭਾਰਤੀ ਹਾਕਮਾਂ ਨੇ ਸਹੀ ਤਰੀਕੇ ਨਾਲ ਇਸ ਮਸਲੇ ਨੂੰ ਨਾ ਨਜਿੱਠਿਆ, ਫਿਰ ਇਸ ਮਸਲੇ ਦੇ ਵਿੱਚ ਜਿਵੇਂ ਪਹਿਲਾਂ ਇੰਨਾ ਲਹੂ ਲਹਾਨ ਹੋਇਆ, ਖੂਨ ਖਰਾਬਾ ਹੋਇਆ, ਹਥਿਆਰ ਚੱਲੇ, ਇਹ ਸਾਰਾ ਕੁਝ ਜਿਹੜਾ ਜਦੋਂ ਆ ਜਾਂਦਾ, ਉਦੋਂ ਹਾਲਾਤ ਜਿਹੜੇ ਆ, ਇੱਕ ਵੀ ਬੱਚੇ ਦੀ, ਇੱਕ ਵੀ ਬੰਦੇ ਦੀ ਜਾਨ ਜਿਹੜੀ ਆ ਉਹ ਨਹੀਂ ਜਾਣੀ ਚਾਹੀਦੀ। ਠੀਕ ਆ, ਅਸੀਂ ਗਾਂਧੀਵਾਦੀ ਨਹੀਂ ਹੈਗੇ, ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਬਗੈਰ ਗੱਲ ਤੋਂ, ਬਗੈਰ ਲੋੜ ਤੋਂ ਹਥਿਆਰ ਚੱਲਣ, ਲੋਥਾਂ ਦੇ ਢੇਰ ਲੱਗਣ। ਅਸੀਂ ਚਾਹੁੰਦੇ ਹਾਂ ਕਿ ਖਾਲਿਸਤਾਨ ਦਾ ਮਸਲਾ ਹਿੰਦੁਸਤਾਨ ਦੇ ਹਾਕਮ ਟੇਬਲ ਤੇ ਬਹਿ ਕੇ ਹੱਲ ਕਰਨ, ਤਾਂ ਕਿ ਜਿਹੜਾ ਟਕਰਾਵ ਆ, ਕਲੈਸ਼ ਆ, ਇਹਦਾ ਹੱਲ ਹੋ ਸਕੇ, ਇਹ ਅੰਤ ਹੋ ਸਕੇ। ਕਿਉਂਕਿ ਸ਼ਾਂਤੀ, ਸਥਿਰਤਾ ਤੇ ਮਿਲਵਰਤਨ ਵਾਲਾ ਮਾਹੌਲ ਜਿਹੜਾ ਹੈਗਾ, ਉਹਦੀ ਬੜੀ ਭਾਰੀ ਲੋੜ ਆ। ਤੇ ਸਾਨੂੰ ਇਸ ਗੱਲ ਦੀ ਪੂਰੀ ਆਸ ਆ, ਕਿਉਂਕਿ ਚਾਹੇ ਜਿੰਨਾ ਮਰਜ਼ੀ ਆਪਸ ਵਿੱਚ ਹੀ ਘੀਸ ਮਕੀਸਾ ਕਰੀ ਚੱਲੋ, ਲੜਾਈ ਝਗੜਾ ਕਰੀ ਚੱਲੋ, ਪਰ ਐਂਡ ਦੇ ਉੱਤੇ ਅੰਤ ਤਾਂ ਗੱਲ ਟੇਬਲ ਤੇ ਬਹਿ ਕੇ ਹੋਣੀ ਹੈ। ਸੋ ਉਹ ਪਹਿਲਾਂ ਹੀ ਟੇਬਲ ਤੇ ਬਹਿ ਲਓ। ਖਾਲਿਸਤਾਨੀਆਂ ਨੂੰ ਕਾਇਲ ਕਰੋ ਕਿ ਉਹਨਾਂ ਨੂੰ ਕਹੋ ਵੀ ਠੀਕ ਆ, ਤੁਸੀਂ ਭਾਈ ਪੰਜਾਬ ਦੇ ਵਿੱਚ ਜਾਂ ਦੱਸੋ ਕਿਹੜੇ ਹਲਕੇ 'ਚ ਚਾਹੁੰਦੇ ਹੋ ਉਸ ਇਲਾਕੇ ਨੂੰ, ਉੱਥੇ ਆਪਾਂ UNO ਦੀ ਹਾਜ਼ਰੀ ਦੇ ਵਿੱਚ ਸਵੈ ਨਿਰਣੇ ਦੇ ਹੱਕ ਦੇ ਉੱਤੇ ਆਪਾਂ ਉਹ ਰੈਫਰੈਂਡਮ ਵਾਂਗੂ ਕਰਵਾ ਲੈਂਦੇ ਆ, ਵੋਟ ਪਵਾ ਲੈਂਦੇ ਆ, ਤੇ ਹਰ 5 ਸਾਲ ਬਾਅਦ, 10 ਸਾਲ ਬਾਅਦ। ਤੇ ਜੇਕਰ ਖਾਲਿਸਤਾਨ ਦੇ ਹੱਕ ਵਿੱਚ ਵੋਟ ਨਹੀਂ ਪੈਂਦੀ, ਤਾਂ ਖਾਲਿਸਤਾਨ ਦੇ ਜਿਹੜੇ ਹਮਾਇਤੀ ਆ, ਉਹਨਾਂ ਨੂੰ ਟਾਈਮ ਦਿੱਤਾ ਜਾਵੇ ਕਿ ਠੀਕ ਆ, ਤੁਸੀਂ ਅਜੇ ਵੀ 10 ਸਾਲ ਹੋਰ ਮਿਹਨਤ ਕਰ ਲਓ, ਖੁੱਲ੍ਹ ਕੇ ਪ੍ਰਚਾਰ ਕਰੋ। ਅਸੀਂ ਪ੍ਰਚਾਰ ਕਰਦੇ ਆ ਕਿ ਇਸ ਖਿੱਤੇ ਨੂੰ ਭਾਰਤ ਨਾਲ ਰਲੇ ਰਹਿਣ ਦੇ ਕੀ ਫਾਇਦੇ ਨੇ, ਤੁਸੀਂ ਪ੍ਰਚਾਰ ਕਰ ਲਓ ਕਿ ਖਾਲਿਸਤਾਨ ਵੰਡ ਦੇ ਕੀ ਫਾਇਦੇ ਨੇ, ਲੋਕਾਂ ਤੋਂ ਫੇਰ ਪੁੱਛ ਲਾਂਗੇ। ਸੋ ਲੋਕਾਂ ਦੇ ਸਿਰ ਤੇ ਗੱਲ ਛੱਡ ਦੇਣੀ ਚਾਹੀਦੀ ਹੈ, ਤਾਂ ਕਿ ਜਿਵੇਂ 12 ਬਾਡੋਸ ਇੱਕਦਮ ਇੱਥੇ ਕੋਈ ਅਸੀਂ ਜੰਗ, ਕੋਈ ਲੜਾਈ ਝਗੜਾ, ਕੋਈ ਕਾਟੋ, ਸਿੱਧੀ ਖਬਰ ਆਈ ਆ ਕਿ ਜੀ ਗਣਤੰਤਰ ਬਣ ਗਏ। ਕਿੰਨੀ ਚੰਗੀ ਖਬਰ ਆ ਕਿ ਜਿਹੜੇ ਮੁਲਕ ਦੇ ਉਹ ਅਧੀਨ ਸੀ, ਉੱਥੋਂ ਦੇ ਜਿਹੜਾ ਮਹਾਰਾਣੀ ਐਲਿਜ਼ਾਬੈਥ ਸੈਕੰਡ ਤੇ ਉੱਥੋਂ ਦਾ ਜਿਹੜਾ ਬ੍ਰਿਟੇਨ ਤੋਂ ਹੋਰ ਰਾਜਕੁਮਾਰ ਚਾਰਲਸ ਆ, ਇਹ ਸਾਰੇ ਉੱਥੇ ਪਹੁੰਚੇ ਹੋਏ ਸੀ। ਸੋ ਅਸੀਂ ਵੀ ਚਾਹਾਂਗੇ ਕਿ ਜਦੋਂ ਖਾਲਿਸਤਾਨ ਬਣੇ, ਇਹ ਆਦਮ ਸਤਿਕਾਰ ਨਾਲ ਭਾਰਤੀ ਹਾਕਮ ਖਾਲਿਸਤਾਨ ਨੂੰ ਨਿਬੇੜ ਕੇ ਜਾਂਦੇ ਆ ਮਸਲੇ ਨੂੰ, ਤਾਂ ਜਿੱਦਣ ਸਾਡਾ ਖਾਲਸਾ ਹੀ ਝੰਡਾ ਝੂਲੇ, ਉਸ ਦਿਨ ਭਾਰਤ ਦੇ ਨੁਮਾਇੰਦੇ ਬੈਠੇ ਹੋਣ, ਉਹਨਾਂ ਦੀ ਹਾਜ਼ਰੀ 'ਚ ਤੇ ਜਕਾਰੇ ਗੂੰਜਣ, ਉਹ ਬੜਾ ਚੰਗਾ ਲੱਗੇਗਾ। ਸੋ ਭਾਰਤੀ ਹਾਕਮਾਂ ਨੂੰ ਆਪਦੇ ਅਖਲਾਕ ਦੇ ਉੱਤੇ ਨਜ਼ਰ ਮਾਰਨੀ ਚਾਹੀਦੀ ਆ। ਮਹਾਭਾਰਤ ਵਿੱਚ ਜ਼ਿਕਰ ਹੈ ਕਿ ਜੰਗ ਹੋਣੀ ਨਹੀਂ ਸੀ, ਉਹ ਕਹਿੰਦੇ ਮਰ ਗਏ ਕਿ 5 ਪਿੰਡ ਦੇ ਦਿਓ, 5 ਪਿੰਡਾਂ ਨਾਲ ਹੀ ਸਾਰ ਲਾਂਗੇ, ਵੈਸੇ ਤਾਂ ਅਸੀਂ ਅੱਧੇ ਰਾਜ ਦੇ ਹਾਮੀ ਆ, ਪਰ ਸਾਨੂੰ 5 ਪਿੰਡ ਹੀ ਦੇ ਦਿਓ। ਉਹ ਕਹਿੰਦੇ ਜੀ 5 ਪਿੰਡ ਕੀ, ਤੁਹਾਨੂੰ ਅਸੀਂ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਦੇਣੀ। ਇੰਨਾ ਭਾਰੀ ਖੂਨ ਖਰਾਬਾ ਹੋਇਆ, ਇੰਨਾ ਭਾਰੀ ਕਤਲੇਆਮ ਹੋਇਆ, ਮਨੁੱਖਤਾ ਦਾ ਨਾਸ਼ ਹੋਇਆ। ਔਰ ਉਹ ਕਹਿੰਦੇ ਆ ਵੀ ਆ ਜਿਹੜਾ ਕੁਰਸ਼ੇਤਰ ਦਾ ਥਾਂ ਆ,
ਉੱਥੇ ਕਹਿੰਦੇ ਆ ਵੀ ਜਿਹੜਾ ਪੈਰ ਦਾ ਗਿੱਟਾ ਹੁੰਦਾ ਉਹਨੇ ਗਿੱਟੇ ਗਿੱਟੇ ਤੱਕ ਖੂਨ ਮਿੱਝ ਤੇ ਮਨੁੱਖੀ ਜਿਹੜਾ ਸਰੀਰ ਆ ਇੱਥੇ ਇੰਨਾ ਜ਼ਿਆਦਾ ਕੱਟਿਆ ਵੱਢਿਆ ਗਿਆ। ਉਹ ਚ ਕਿੰਨੀ ਸਚਾਈ ਆ, ਕਿੰਨਾ ਮਿਥਿਆਸ ਆ, ਉਸ ਗੱਲ ਨੂੰ ਛੱਡੋ, ਪਰ ਕਤਲੋ ਗਾਰਦ ਤਾਂ ਹੋਈ ਨਾ। ਤੇ ਜੇ ਕਿਤੇ 5 ਪਿੰਡ ਦੇ ਕੇ ਉਹਨਾਂ ਨੂੰ ਚੁੱਪ ਕਰਾ ਲੈਂਦੇ, ਉਹਨਾਂ ਨੂੰ ਸ਼ਾਂਤ ਕਰਾ ਲੈਂਦੇ ਤਾਂ ਕਿੰਨੀ ਗੱਲ ਸੀ। ਪਰ ਅੱਜ ਸਦੀਆਂ ਬਾਅਦ ਚਲੋ ਉਹਦੇ ਤੋਂ ਹੀ ਸਬਕ ਸਿੱਖ ਲਓ, ਮਹਾਭਾਰਤ ਤੋਂ। ਸਦੀਆਂ ਬੀਤ ਗਈਆਂ, ਅੱਜ ਸਾਨੂੰ ਮਹਾਭਾਰਤ ਦੀ ਲੋੜ ਨਹੀਂ। ਅੱਜ ਸਾਨੂੰ ਅਦਬ ਸਤਿਕਾਰ ਨਾਲ ਪੜ੍ਹਿਆ ਲਿਖਿਆ ਦਾ ਜ਼ਮਾਨਾ। ਟੇਬਲ ਤੇ ਬੈਠੋ, ਗੱਲ ਕਰੋ, ਖਾਲਿਸਤਾਨ ਦੇ ਮਸਲੇ ਉੱਤੇ ਲੋਕਾਂ ਨੂੰ ਤਸੱਲੀ ਕਰਾਈ ਜਾਵੇ ਕਿ ਇਹ ਜਿਹੜਾ ਖਾਲਿਸਤਾਨੀ ਧਿਰਾਂ ਦੱਸਣ ਕਿ ਕਿਉਂ ਬਣਨਾ ਜ਼ਰੂਰੀ ਆ, ਕਿਵੇਂ ਬਣਨਾ ਜ਼ਰੂਰੀ ਆ, ਕਿੱਥੇ ਬਣਾਉਣਾ ਚਾਹੁੰਦੇ ਆ, ਤੇ ਜਿਹੜੀਆਂ ਹਿੰਦੁਸਤਾਨੀ ਧਿਰਾਂ ਨੇ ਉਹ ਆਪਦਾ ਪੱਖ ਰੱਖ ਦੇਣ। ਪਰ ਇਹ ਜਿਹੜਾ ਇੱਕ ਦੂਜੇ ਦੇ ਉੱਤੇ ਕਤਲੋਗਾਰਦ ਵਾਲੀ ਗੱਲ ਆ, ਇਸ ਪਾਸੇ ਤੋਂ ਬਚਿਆ ਜਾ ਸਕਦਾ। ਦੂਜੇ ਪਾਸੇ ਇੱਕ ਗੱਲ ਹੋਰ ਬੜੀ ਜ਼ਰੂਰੀ ਤੇ ਅਹਿਮ ਹੈ ਕਿ ਅਸੀਂ ਸਿੱਖ ਜਾਂ ਅਸੀਂ ਪੰਜਾਬੀ, ਅਸੀਂ ਤਾਂ ਇਸ ਰਿਹਾਨਾ ਦਾ ਮੁਲਕ ਆਜ਼ਾਦ ਹੋਣ ਤੇ ਵੀ ਖੁਸ਼ ਆ ਤੇ ਖਾਲਿਸਤਾਨ ਬਣੇ, ਇਹ ਵੀ ਸਾਡੀ ਰੀਝ ਹੈ। ਪਰ ਇਸੇ ਸੰਘਰਸ਼ ਵਿੱਚ ਇੱਕ ਧਿਰ ਸੀ ਕਾਮਰੇਡ ਭਾਈਚਾਰਾ। ਉਹਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਇਹ ਜਿਹੜਾ ਮੁਲਕ ਆਜ਼ਾਦ ਹੋਇਆ ਹੈ ਰਿਹਾਨਾ ਦਾ, ਬਾਰਾਬਾਡੋਸ, ਉਹਨਾਂ ਨੂੰ ਕੋਈ ਖੁਸ਼ੀ ਹੋਈ ਆ ਜਾਂ ਨਹੀਂ। ਕਿਉਂਕਿ ਕਾਮਰੇਡ ਜਿਹੜੇ ਨੇ ਉਹ ਭਾਰਤ ਮਾਤਾ ਕੀ ਜੈ, ਉਹਨਾਂ ਨੂੰ ਬਹੁਤ ਚੜਿਆ ਬੁਖਾਰ ਕਿ ਉਹ ਤਾਂ ਸਾਡੇ ਖਾਲਿਸਤਾਨ ਦੇ ਵੀ ਖਿਲਾਫ ਨੇ। ਹੁਣ ਸਾਰੇ ਸੰਸਾਰ ਦੇ ਕਾਮਰੇਡ ਮੈਨੂੰ ਨਹੀਂ ਲੱਗਦਾ ਗੁਲਾਮੀ ਦੇ ਹੱਕ 'ਚ ਹੋਣਗੇ, ਅਤਿਆਚਾਰ ਦੇ ਹੱਕ 'ਚ ਹੋਣਗੇ, ਜ਼ਬਰ ਦੇ ਹੱਕ 'ਚ ਹੋਣਗੇ। ਸਾਨੂੰ ਆ ਕਿਸਾਨ ਸੰਘਰਸ਼ ਤੋਂ ਪਹਿਲਾਂ ਤਾਂ ਨਹੀਂ ਸੀ ਪਤਾ, ਪਹਿਲਾਂ ਤਾਂ ਕਿਉਂਕਿ ਅਸੀਂ ਪੰਜਾਬ ਦੇ ਕਾਮਰੇਡ ਦੇਖੇ ਸੀ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਨੇ, ਜਿਹੜੇ ਭਾਰਤੀ ਹਕੂਮਤ ਦੇ ਹੱਥ ਚੋਕੇ ਬਣ ਕੇ 1978 ਤੋਂ ਹੁਣ ਤੱਕ ਜੋ ਕੁਝ ਸਾਡੇ ਨਾਲ ਕੀਤਾ ਕਤਰਿਆ, ਉਹਦੀ ਕਦੇ ਗੱਲ ਕਰਾਂਗੇ। ਤੇ ਕਹਿੰਦੇ ਕਹਾਉਂਦੇ ਸਿੱਖਾਂ ਨੂੰ ਸਿੱਖੀ ਦੇ ਦੁਸ਼ਮਣ ਬਣਾ ਧਰਿਆ ਇਸ ਕਾਮਰੇਡ ਦੀ ਸੋਚ ਨੇ ਸਾਡੇ ਪੰਜਾਬ ਦੇ ਵਿੱਚ। ਸਾਨੂੰ ਤਾਂ ਇਹ ਕੁਝ ਹੀ ਦਿਖਿਆ ਕਾਮਰੇਡਾਂ। ਇੱਕ ਅੱਧੇ ਦਿਨ ਦੇ ਵਿੱਚ ਇਸ ਮਸਲੇ ਤੇ ਪ੍ਰੋਗਰਾਮ ਪੂਰਾ ਹੀ ਕਰਾਂਗੇ ਕਿ ਪੰਜਾਬ ਦੇ ਵਿੱਚ ਕਾਮਰੇਡੀ ਜਿਹੜਾ ਵਿਚਾਰਧਾਰਾ ਇਹਨੇ ਸਿੱਖੀ ਨਾਲ ਤੇ ਸਿੱਖਾਂ ਨਾਲ ਕੀਤਾ ਕੀ ਹੈ, ਕਿਵੇਂ ਸਰਕਾਰ ਤੋਂ ਹਥਿਆਰ ਲੈ ਕੇ ਖਾਲਿਸਤਾਨ ਲਈ ਲੜਨ ਵਾਲਿਆਂ ਦੇ ਖਿਲਾਫ ਜੂਝੇ, ਕਿਵੇਂ ਕਤਲੋਗਾਰਦ ਕੀਤੀ, ਉਹ ਸਾਰਾ ਕੁਝ ਕਿਸੇ ਦਿਨ ਚਰਚਾ ਕਰਾਂਗੇ। ਪਰ ਇਸ ਸੰਘਰਸ਼ ਦੌਰਾਨ ਸਾਨੂੰ ਬਾਹਰਲੇ ਮੁਲਕਾਂ ਦੇ ਵਿੱਚੋਂ ਕਾਮਰੇਡਾਂ ਦੀ ਇੱਕ ਨਵੀਂ ਡੈਫੀਨੇਸ਼ਨ ਜਿਹੜੀ ਆ ਉਹ ਸੁਣਾਈ ਗਈ ਕਿ ਤੁਸੀਂ ਐਵੇਂ ਇਹਨਾਂ ਨੂੰ ਕਾਮਰੇਡ ਕਰੀ ਜਾਂਦੇ ਹੋ, ਕਾਮਰੇਡ ਤਾਂ ਬੜੇ ਚੰਗੇ ਹੁੰਦੇ। ਫਿਰ ਪੰਜਾਬ ਤੋਂ ਬਾਹਰਲੇ ਹੋਰਨਾਂ ਸੂਬਿਆਂ ਦੇ ਵਿੱਚ ਜਿਹੜੇ ਕਾਮਰੇਡੀ ਸੋਚ ਵਾਲੇ ਲੋਕ ਸੀ, ਉਹਨਾਂ ਦੀ ਵੀ ਗੱਲ ਦੀ ਸਮਝ ਲੱਗੀ ਕਿ ਕਾਮਰੇਡ ਤਾਂ ਕੁਝ ਹੋਰ ਚੀਜ਼ ਨੇ। ਆ ਜਿਹੜੇ ਪੰਜਾਬ 'ਚ ਕਾਮਰੇਡ ਨੇ, ਜਿਹੜੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਬਣੇ ਫਿਰਦੇ ਆ, ਇਹਨਾਂ ਨੂੰ ਤਾਂ ਕਿਰਾਏ ਪਾਇਆ ਗਿਆ। ਇਹ ਕੀ ਨੇ? ਇਹ ਕਾਮਰੇਡ ਨਹੀਂ ਹੋ ਸਕਦੇ। ਕਿਉਂਕਿ ਬੰਗਾਲ ਦੇ ਕਾਮਰੇਡ ਧਰਮ 'ਚ, ਜੇ ਧਰਮ ਦੀ ਗੱਲ ਆ, ਜਿਵੇਂ ਇਹ ਕਹਿੰਦੇ ਅਸੀਂ ਤਾਂ ਜੀ ਧਰਮ ਨੂੰ ਫੀਮ ਮੰਨਦੇ ਆ, ਧਰਮ ਨੂੰ ਮਾੜਾ ਮੰਨਦੇ ਆ। ਬੰਗਾਲ ਦੇ ਕਾਮਰੇਡ ਤਾਂ ਚੰਗੇ ਭਲੇ, ਉੱਥੇ ਨਾਲੇ ਰਾਜ ਕਰਦੇ ਆ, ਨਾਲੇ ਹਿੰਦੂ ਧਰਮ ਦੇ ਸਾਰੇ ਤਿਉਹਾਰ ਮਨਾਉਂਦੇ ਆ। ਤੇ ਆ ਜਿਹੜਾ 1984 ਤੋਂ ਬਾਅਦ ਦਾ ਮਾਹੌਲ ਆ, ਇੱਥੋਂ ਪੰਜਾਬ ਤੋਂ ਕਾਮਰੇਡ ਦੱਖਣੀ ਭਾਰਤ ਵੱਲ ਗਏ। ਸਰਦਾਰ ਅਜਮੇਰ ਸਿੰਘ ਹੁਣੀ ਇਹ ਗੱਲ ਕਈ ਵਾਰ ਉਹ ਕਹਿੰਦੇ ਹੁੰਦੇ ਆ ਕਿ ਅਸੀਂ ਤਾਂ ਹੈਰਾਨ ਹੀ ਹੋ ਗਏ ਕਿ ਪੰਜਾਬ ਦੇ ਕਾਮਰੇਡ ਤਾਂ ਚੌੜ ਕਰਦੇ ਆ, ਉਲਟਾ ਖੁਸ਼ੀ ਮਨਾਉਂਦੇ ਆ, ਸਿੱਖਾਂ ਨੂੰ ਚੜਾਉਂਦੇ ਆ ਕਿ ਅਕਾਲ ਤਖਤ ਜਿਹੜਾ ਹੈਗਾ ਉਹ ਢਹਿ ਗਿਆ ਜੀ, ਭਿੰਡਰਾਂ ਵਾਲੇ ਸ਼ਹੀਦ ਹੋ ਗਏ, ਇਹ ਬੜੇ ਜਾਂ ਨੈਗੇਟਿਵ ਗੱਲਾਂ ਕਰਦੇ ਆ। ਤੇ ਦੂਜੇ ਪਾਸੇ ਦੱਖਣੀ ਭਾਰਤ ਦੇ ਜਿਹੜੇ ਲੋਕ ਨੇ ਉਹ ਇਹਨੂੰ ਬੜਾ ਹਿਰਖ ਵਾਲਾ, ਬੜਾ ਦੁੱਖ ਵਾਲਾ ਮੰਨ ਰਹੇ। ਤੇ ਜਿਹੜੇ ਦੂਰ ਦਰਾਡੇ ਅਮਰੀਕਾ ਜਿਹੜਾ ਹੈ, ਉੱਥੇ ਜਾਂ ਹੋਰਨਾਂ ਥਾਵਾਂ ਤੇ ਬੈਠੇ ਸੀ, ਉੱਥੋਂ ਕਈ ਮਤੇ ਪਾਏ ਗਏ ਨੇ ਕਿ ਜੀ ਬੜਾ ਮਾੜਾ ਹੋਇਆ ਕਾਮਰੇਡੀ ਵਿਚਾਰਧਾਰਾ ਬਣਿਆ। ਸੋ ਕਾਮਰੇਡਾਂ ਦੇ ਕਈ ਰੂਪ ਸਾਨੂੰ ਦੇਖਣ ਨੂੰ ਮਿਲੇ। ਇੱਕ ਤਾਂ ਉਹ ਨੇ ਜਿਹੜੇ ਜੂਨ 84 ਦਾ ਜਾਂ ਸਿੱਖਾਂ ਦੀ ਨਸਲਕੁਸ਼ੀ ਦਾ ਹਿਰਖ ਕਰਦੇ ਨੇ। ਇੱਕ ਆਹ ਨੇ ਪੰਜਾਬ 'ਚ ਜਿਹੜੇ ਕਹਿੰਦੇ ਆ ਤਾਂ ਘੱਟ ਮਾਰਿਆ, ਵੱਧ ਮਾਰਨੇ ਚਾਹੀਦੇ ਸੀ, ਜਿਹੜੇ ਬਚੇ ਆ ਬਚ ਕਿਵੇਂ ਗਏ। ਤੇ ਇੱਕ ਗੱਲ ਹੋਰ, ਆ ਪਿੱਛੇ ਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦਾ ਬੜਾ ਮੁੱਦਾ ਭਖਿਆ ਸੀ, ਉਦੋਂ ਦੱਖਣੀ ਭਾਰਤ ਦੇ ਵਿੱਚੋਂ ਬੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਤੇ ਫੋਟੋਆਂ ਸਾਡੇ ਕੋਲ ਪਹੁੰਚੀਆਂ ਜਿਹਦੇ ਵਿੱਚ ਉਥੋਂ ਦੇ ਕਾਮਰੇਡ ਲਾਲ ਝੰਡੇ ਉਹਨਾਂ ਦੇ ਦਾਤੀ ਥੋੜਾ ਤਾਰਾ
ਤੇ ਉਹਨਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਖਿਲਾਫ ਡਟ ਕੇ ਕੰਮ ਕੀਤਾ ਸੀ। ਧਰਨੇ ਮੁਜ਼ਾਹਰੇ ਰੋਸ ਪ੍ਰਗਟਾਵੇ ਬੜੇ ਕੀਤੇ। ਸੋ ਇੱਕ ਪਾਸੇ ਤਾਂ ਉਹ ਲੋਕ ਨੇ ਜਿਹੜੇ ਕਾਮਰੇਡ ਨੇ ਤੇ ਉਹ ਖਾਲਿਸਤਾਨ ਦੇ ਜਾਂ ਕਿਸੇ ਵੀ ਮੁਲਕ ਦੇ ਕੌਮ ਦੇ ਆਜ਼ਾਦੀ ਦੇ ਹਮਾਇਤੀ ਨੇ, ਜਿਹੜੇ ਗੁਲਾਮੀ ਜ਼ਬਰ ਤੇ ਅਤਿਆਚਾਰ ਦੇ ਜਿਹੜੇ ਉਹ ਖਿਲਾਫ ਨੇ। ਦੂਜੇ ਪਾਸੇ ਸਾਨੂੰ ਆ ਪੰਜਾਬ 'ਚ ਟੱਕਰਿਆ ਜਿਹੜੇ ਕਿਸਾਨ ਸੰਘਰਸ਼ ਦੌਰਾਨ ਵੀ ਇੱਕੋ ਹੀ ਗੱਲ ਪਿੱਟੀ ਗਏ ਆ। ਪਹਿਲਾਂ ਸਿੱਖਾਂ ਨਾਲ ਸਿੱਖੀ ਜਜ਼ਬਾਤਾਂ ਨੂੰ ਛੇੜਨਾ, ਜਦੋਂ ਕੋਈ ਵਿਰੋਧ ਕਰਨ ਲੱਗਣਾ ਸਿੱਖਾਂ ਨੇ ਫਿਰ ਚੀਕਾਂ ਮਾਰਨ ਲੱਗ ਜਾਣਾ ਕਿ ਹਾਏ ਸਾਨੂੰ ਖਾਲਿਸਤਾਨੀ ਘੇਰਦੇ ਆ, ਖਾਲਿਸਤਾਨੀ ਮਾਰ ਦੇਣਗੇ, ਖਾਲਿਸਤਾਨੀ ਸਾਨੂੰ ਖਾ ਜਾਣਗੇ। ਸੋ ਇਸ ਸੰਘਰਸ਼ ਵਿੱਚ ਦੋ ਧਿਰਾਂ ਸੀ, ਇੱਕ ਸਿੱਖ ਤੇ ਇੱਕ ਕਾਮਰੇਡ। ਤੋ ਅਸੀਂ ਸਿੱਖ ਭਾਈਚਾਰੇ ਵੱਲੋਂ ਜਿੱਥੇ ਰਿਹਾਨਾ ਦਾ ਮੁਲਕ ਗਣਤੰਤਰ ਬਣਿਆ, ਆਜ਼ਾਦੀ ਮਿਲੀ ਆ, ਉਹਦੀ ਵਧਾਈ ਦਿੰਦੇ ਆ। ਉੱਥੇ ਕਾਮਰੇਡ ਭਾਈਚਾਰੇ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਇਹਨਾਂ ਚੱਕਰਾਂ ਚੋਂ ਨਿਕਲੋ, ਗੁਲਾਮੀ ਜ਼ਬਰ ਅਤਿਆਚਾਰ ਦੇ ਖਿਲਾਫ ਹੋਵੋ। ਜਿਹੜੀਆਂ ਕੌਮਾਂ ਆਪਦੀ ਆਜ਼ਾਦੀ ਲਈ ਲੜ ਰਹੀਆਂ ਨੇ, ਚਾਹੇ ਉਹ ਸਿੱਖ ਕੌਮ ਆ, ਚਾਹੇ ਉਹ ਰਿਹਾਨਾ ਦੀ ਜਿਹੜੀ ਧਰਤੀ ਆ ਜਿੱਥੇ ਅੱਜ ਆਜ਼ਾਦੀ ਹੋਈ ਆ, ਚਾਹੇ ਕੋਈ ਹੋਰ ਆ, ਉਹ ਸਾਰਿਆਂ ਦੇ ਲਈ ਹਾਂ ਪੱਖੀ ਸੋਚ ਆ ਜਿਹੜੀ ਉਹਨੂੰ ਧਾਰਨ ਕਰੋ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।